ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਮਣੀਪੁਰ ਦੇ ਵਿੱਚ ਜੋ ਵਾਪਰਿਆ, ਕੁਝ ਲੋਕ ਕਹਿ ਰਹੇ ਨੇ ਦੇਸ਼ ਨੂੰ ਸ਼ਰਮਸਾਰ ਕਰਨ ਵਾਲਾ ਸੀ, ਕੁਝ ਲੋਕ ਕਹਿ ਰਹੇ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਸੀ, ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਸੀ। ਪਰ ਅਸਲ ਦੇ ਵਿੱਚ ਇਹ ਪੂਰੀ ਮਨੁੱਖਤਾ ਤੇ ਹਰ ਉਸ ਬੰਦੇ ਨੂੰ ਸ਼ਰਮਸਾਰ ਕਰਨ ਵਾਲਾ ਸੀ ਜਿਹੜਾ ਗੈਰਤਮੰਦ ਹੈ, ਜਿਹਦੇ 'ਚ ਅਣਖ ਹੈ, ਗੈਰਤ ਹੈ ਤੇ ਜਿਹੜਾ ਇਖਲਾਕ ਦੀ ਖਾਤਰ ਲੜ ਸਕਦਾ, ਜਿਹੜਾ ਸਮਝਦਾ ਕਿ ਕਿਸੇ ਦੀ ਧੀ ਭੈਣ ਆਪਣੀ ਧੀ ਭੈਣ ਹੈ ਤੇ ਔਰਤ ਜਾਤੀ ਦਾ ਉਹ ਸਨਮਾਨ ਕਰਦਾ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇਸ ਘਟਨਾ ਤੇ ਬੋਲੇ ਨੇ ਔਰ ਮਣੀਪੁਰ ਦੀ ਹਿੰਸਾ ਨੂੰ 78 ਦਿਨਾਂ ਬਾਅਦ ਉਹ ਇਸ ਘਟਨਾ ਤੇ ਮਹਿਜ਼ 48 ਸਕਿੰਟ ਹੀ ਬੋਲ ਸਕੇ ਆ ਤੇ ਇਹਨਾਂ 48 ਸਕਿੰਟਾਂ ਦੇ ਵਿੱਚ ਉਹ ਦੂਜੇ ਰਾਜਾਂ ਦੀਆਂ ਸਰਕਾਰਾਂ, ਰਾਜਸਥਾਨ ਤੇ ਉੱਤਰਾਖੰਡ ਉਹਦਾ ਜ਼ਿਕਰ ਕਰਦੇ ਆ। ਉਹ ਉੱਤਰਾਖੰਡ ਦੇ ਵਿੱਚ ਜੋ ਵਾਪਰਿਆ ਜਾਂ ਛੱਤੀਸਗੜ੍ਹ ਦੇ ਵਿੱਚ, ਮਾफ़ ਕਰਨਾ, ਛੱਤੀਸਗੜ੍ਹ ਦਾ ਜ਼ਿਕਰ ਉਹ ਕਰਦੇ ਆ। ਪਰ ਇਹਦੇ ਨਾਲ ਇਹ ਘਟਨਾ ਬਹੁਤ ਸਾਰੇ ਸਵਾਲ ਖੜ੍ਹੇ ਕਰਦੀ ਹੈ। ਇਸ ਘਟਨਾ ਤੋਂ ਬਾਅਦ ਪਹਿਲੀ ਗੱਲ ਤਾਂ ਪੂਰੀ ਘਟਨਾ ਕੀ ਉਹ ਬਾਅਦ ਦੇ ਵਿੱਚ ਜਾਣਾਂਗੇ, ਪਰ ਜੋ ਇਹ 'ਤੇ ਸਿਆਸਤ ਹੋ ਰਹੀ ਹੈ ਉਹਦੇ 'ਤੇ ਗੱਲਬਾਤ ਕਰਾਂਗੇ। ਅਤੇ ਇਹਦੇ ਨਾਲ ਇਸ ਘਟਨਾ ਤੋਂ ਬਾਅਦ ਸੁਪਰੀਮ ਕੋਰਟ ਨੇ ਇਹ ਕਹਿਣਾ ਪਿਆ ਸੁਪਰੀਮ ਕੋਰਟ ਨੂੰ ਕਿ ਜੇਕਰ ਸਰਕਾਰ, ਕੇਂਦਰ ਸਰਕਾਰ, ਉੱਥੋਂ ਦੀ ਰਾਜ ਸਰਕਾਰ, ਕਿਉਂਕਿ ਉੱਥੇ ਮੁੱਖ ਮੰਤਰੀ BJP ਦਾ, ਉੱਥੇ ਕਾਰਵਾਈ ਨਹੀਂ ਕਰਦੀ ਤਾਂ ਸਾਨੂੰ ਖੁਦ ਨੂੰ ਕੁਛ ਕਰਨਾ ਪਊਗਾ। ਇਸੇ ਮੁੱਦੇ 'ਤੇ ਲੋਕ ਸਭਾ ਦੇ ਵਿੱਚ 2 ਵਾਰ ਹੰਗਾਮਾ ਹੋਇਆ ਤੇ ਅਖੀਰ ਨੂੰ ਮੁਅੱਤਲ ਕਰਨਾ ਪਿਆ ਦਿਨ ਸਾਰਾ। ਇਸੇ ਮਸਲੇ ਦੇ ਨੂੰ ਲੈ ਕੇ ਰਾਜ ਸਭਾ ਦੇ ਵਿੱਚ ਵੀ ਹੰਗਾਮਾ ਹੋਇਆ। ਤਕਰੀਬਨ ਮਣੀਪੁਰ ਦੇ ਵਿੱਚ ਜਦੋਂ ਹਿੰਸਾ ਹੋਈ, ਨਿਯਮ 267 ਦੇ ਤਹਿਤ ਚਰਚਾ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਜਿਹੜੀਆਂ ਰਾਜ ਸਭਾ ਦੀ ਜਿਹੜੀ ਆ ਉਹ ਕਾਰਵਾਈ ਪੂਰੇ ਦਿਨ ਦੇ ਲਈ 2:08 'ਤੇ ਮੁਅੱਤਲ ਕਰਨੀ ਪਈ ਸੀ। ਇਸ ਤੋਂ ਪਹਿਲਾਂ ਵੀ ਹੰਗਾਮੇ ਕਰਕੇ ਸਦਨ 'ਚ ਕੰਮ ਨਹੀਂ ਹੋਇਆ। ਦੇਸ਼ ਦੇ ਵਿੱਚ 3 ਮੇਨ ਧਿਰਾਂ ਨੇ, ਜੁਡੀਸ਼ੀਅਰੀ, ਵਿਧਾਨ ਪਾਲਿਕਾ, ਕਾਰਜਪਾਲਿਕਾ, ਅਤੇ ਇਹਦੇ ਵਿੱਚ ਹੀ 2 ਜਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸਾਡੀਆਂ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਦੇ ਵਿੱਚ ਵੀ ਨਹੀਂ ਕੰਮ ਹੋਇਆ ਅਤੇ ਰਾਜ ਸਭਾ ਦੇ ਵਿੱਚ ਵੀ ਨਹੀਂ ਹੋ ਸਕਿਆ। ਪਰ ਇਸ ਪੂਰੀ ਜੋ ਘਟਨਾ ਵਾਪਰੀ ਇਹ ਤਾਂ ਨਕਾਰਾਤਮਕ ਹੈ ਹੀ ਹੈ ਕਿ ਕਿਵੇਂ ਕੁੱਕੀ ਭਾਈਚਾਰੇ ਦੀਆਂ ਜੋ ਮੈਤੇਈ ਅਤੇ ਕੁੱਕੀ ਭਾਈਚਾਰਾ ਉੱਥੇ ਇਹਨਾਂ ਦੇ ਵਿੱਚ ਜੋ ਲਗਾਤਾਰ 78 ਦਿਨ ਹੋ ਗਏ ਹਿੰਸਕ ਝੜਪਾਂ ਹੁੰਦੀਆਂ ਨੂੰ, ਇਹਨਾਂ ਦੇ ਵਿੱਚ 2 ਜਿਹੜੀਆਂ ਔਰਤਾਂ ਨੇ ਕੁੱਕੀ ਭਾਈਚਾਰੇ ਦੇ ਨਾਲ, ਇਹਨਾਂ ਨੂੰ ਨੰਗਿਆਂ ਕਰਕੇ, ਨਿਰਵਸਤਰ ਕਰਕੇ ਇਹਨਾਂ ਨੂੰ ਜਿਹੜਾ ਉਹ ਜ਼ਲੀਲ ਕੀਤਾ ਜਾ ਰਿਹਾ। ਇਹਨਾਂ ਨੂੰ ਤੋਰੇ ਜਾਣ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੈਤੇਈ ਭਾਈਚਾਰਿਆਂ ਦੇ ਜਿਹੜੇ ਉਹ ਲੋਕ ਕਹਿ ਰਹੇ ਨੇ ਮਰਦ, ਪਰ ਉਹਨਾਂ ਨੂੰ ਮਰਦ ਨਹੀਂ ਕਿਹਾ ਜਾ ਸਕਦਾ। ਕਿਸੇ ਔਰਤ ਨੂੰ ਬੇਇੱਜ਼ਤ ਕਰਨ ਵਾਲਾ ਕਦੇ ਮਰਦ ਨਹੀਂ ਅਖਵਾਉਂਦਾ। ਮਰਦ ਤਾਂ ਉਹ ਆ ਨਾ ਜਿਹੜਾ ਮਜ਼ਲੂਮਾਂ ਨਾਲ ਖੜਦਾ, ਅਤੇ ਮਜ਼ਲੂਮ 'ਤੇ ਜ਼ੁਲਮ ਕਰਨ ਵਾਲੇ ਨੂੰ ਤੁਸੀਂ ਮਰਦ ਥੋੜ੍ਹਾ ਕਹੋਗੇ, ਉਹਨੂੰ ਕੋਈ ਹੋਰ ਕੈਟਾਗਰੀ 'ਚ ਤੁਸੀਂ ਰੱਖ ਸਕਦੇ ਹੋ। ਹੁਣ ਮਾਫ਼ ਕਰਨਾ, ਕੈਟਾਗਰੀ ਕੋਈ ਵੀ ਮਾੜੀ ਨਹੀਂ ਹੁੰਦੀ, ਸਭ ਕੁਦਰਤ ਦੇ ਸਾਜੇ ਜੀਵ ਨੇ, ਪਰ ਇੱਥੇ ਆਪਾਂ ਕਹਿੰਦੇ ਹਾਂ ਕਿ ਮਰਦ ਮਜ਼ਲੂਮਾਂ ਦੇ ਨਾਲ ਖੜਨ ਵਾਲੇ ਬੰਦੇ ਨੂੰ ਮਰਦ ਕਿਹਾ ਜਾਂਦਾ ਹੈ। ਇਹ ਮਰਦਾਂ ਵਾਲਾ ਕੰਮ ਨਹੀਂ ਗਾ ਕਿਸੇ ਭੀੜ ਵੱਲੋਂ ਕਿਸੇ ਔਰਤ ਨੂੰ ਜ਼ਲੀਲ ਕਰਕੇ। ਔਰ ਪ੍ਰਧਾਨ ਮੰਤਰੀ ਸਾਹਿਬ ਬੋਲੇ ਨੇ ਔਰ ਇਸ ਜੋ ਪੂਰਾ ਵਾਕਿਆ ਇਹਦੇ ਵਿੱਚ ਉਹ ਮਣੀਪੁਰ ਨੂੰ ਫਿਰ ਬਾਈਪਾਸ ਕਰ ਗਏ ਨੇ ਕਿਉਂਕਿ ਮੁੱਖ ਮੰਤਰੀ BJP ਦਾ। ਔਰ ਸਿਮਰਤੀ ਇਰਾਨੀ ਵੀ ਬੋਲੇ ਨੇ। ਸਿਮਰਤੀ ਇਰਾਨੀ ਜਦੋਂ ਬੋਲੇ ਨੇ ਤਾਂ ਉਹਨਾਂ ਨੂੰ ਉਦੋਂ ਬੋਲੇ ਨੇ ਜਦੋਂ ਲਗਾਤਾਰ 10-12 ਘੰਟੇ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਲਾਹਣਤਾਂ ਪੈਂਦੀਆਂ ਰਹੀਆਂ। ਸੋ ਇਸ ਪੂਰੀ ਘਟਨਾ ਤੋਂ ਬਾਅਦ ਚਰਚਾ ਆਪਾਂ ਕਰਾਂਗੇ ਕਿ ਕਦੋਂ BJP ਦੇ ਲੀਡਰ ਫਸੇ ਨੇ ਰੇਪ ਕੇਸਿਸ ਦੇ ਵਿੱਚ, ਕਿਉਂਕਿ ਸਿਮਰਤੀ ਇਰਾਨੀ ਅਤੇ ਪ੍ਰਧਾਨ ਮੰਤਰੀ ਜ਼ਿਆਦਾ ਨਹੀਂ ਬੋਲ ਸਕੇ। ਕਦੋਂ ਇਹ ਮੌਕੇ ਆਏ ਦੇਸ਼ ਦੇ ਵਿੱਚ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਪਰ ਉਹ ਬੋਲ ਨਹੀਂ ਸਕੇ। ਕਦੋਂ ਕੀ ਕੁਛ ਵਾਪਰਦਾ ਰਿਹਾ ਇਸ ਦੇਸ਼ ਦੇ ਵਿੱਚ ਜੋ ਭੀੜਤੰਤਰ ਨੂੰ ਲਗਾਤਾਰ ਹੱਲਾਸ਼ੇਰੀ ਦੇਣ ਵਾਲਾ ਸੀ, ਘੱਟ ਗਿਣਤੀਆਂ ਨੂੰ ਜਾਂ ਆਮ ਲੋਕਾਂ ਨੂੰ ਡਰਾਉਣਾ ਸੀ। ਪਰ ਹੁਣ ਵੀ ਉਹਨਾਂ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਫੇਕ ਵੀਡੀਓ, ਆਡੀਓ ਜਾਂ ਨਿਊਜ਼ ਕਿੰਨੀ ਖਤਰਨਾਕ ਹੋ ਸਕਦੀ ਹੈ, ਕਿਉਂਕਿ ਇਹ ਘਟਨਾ ਜਿਹੜੀ ਵਾਪਰੀ ਹੈ ਇਹ ਘਟਨਾ ਤਕਰੀਬਨ 4 ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਫਿਨੋਮ ਦੇ ਵਿੱਚ ਵਾਪਰੀ ਹੈ। ਅਤੇ ਵਾਪਰੀ ਵੀ ਤਾਂ ਕਿਉਂਕਿ ਇੱਕ ਫੇਕ ਨਿਊਜ਼ ਲਗਾਤਾਰ ਸਪਰੈਡ ਕੀਤੀ ਜਾ ਰਹੀ ਸੀ। ਉਹ ਨਿਊਜ਼ ਇਹ ਸੀ ਜਿਹਦੇ ਵਿੱਚ ਮੈਤੇਈ ਭਾਈਚਾਰੇ ਦੀਆਂ ਔਰਤਾਂ ਨੂੰ ਬੇਪਤ ਕਰਨ ਦੀ ਗੱਲ ਕਹੀ ਗਈ ਸੀ। ਅਤੇ ਉਸ ਤੋਂ ਬਾਅਦ ਮੈਤੇਈ ਭਾਈਚਾਰੇ ਦੇ ਨਾਲ ਸੰਬੰਧਿਤ ਮਰਦ ਲੋਕਾਂ ਨੇ, ਕੁਛ ਬੰਦਿਆਂ ਨੇ ਇਹਨਾਂ ਔਰਤਾਂ 'ਤੇ ਹਮਲਾ ਕੀਤਾ, ਇਹਨਾਂ ਨੂੰ ਨੰਗਿਆਂ ਕੀਤਾ ਅਤੇ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਇੱਕ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਜੋ ਇਹ ਬੀਬੀ ਘਟਨਾ ਦੱਸਦੀ ਹੈ, ਜੋ ਘਟੀ ਪੂਰੀ ਵੀਡੀਓ ਬਣਾਉਣ ਤੋਂ ਪਹਿਲਾਂ ਦੀ ਘਟਨਾ, ਉਹ ਤੁਹਾਡੇ ਲੂਹ ਕੰਡੇ ਖੜ੍ਹੇ ਕਰ ਦਊਗੀ ਅਤੇ ਹਰ ਉਸ ਇਨਸਾਨ ਨੂੰ ਸੋਚਣ 'ਤੇ ਮਜਬੂਰ ਕਰ ਦਿੰਦੀ ਹੈ ਘਟਨਾ, ਜਿਸ ਦੇ ਵਿੱਚ ਜੋ ਜਾਂ ਤਾਂ ਸਾਹ ਲੈਂਦਾ ਅਤੇ ਜਾਂ ਸਾਹਾਂ ਦੇ ਨਾਲ ਮਾੜੀ ਮੋਟੀ ਅਣਖ, ਗੈਰਤ ਅਤੇ ਇੱਜ਼ਤ ਵੀ ਰੱਖਦਾ। ਅਤੇ ਜਿਹੜਾ ਇਸਤਰੀ ਜਾਤੀ ਪ੍ਰਤੀ, ਕਿਉਂਕਿ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਸੋ ਕਿਉ ਮੰਦਾ ਆਖੀਜਤ ਜੰਮੇ ਰਾਜਾਨ। ਸੋ
ਉਹਦੇ ਪ੍ਰਤੀ, ਜੋ ਔਰਤ ਜਾਤੀ ਪ੍ਰਤੀ ਸਤਿਕਾਰ ਰੱਖਦਾ ਹੈ। ਇਹ ਘਟਨਾ ਪੂਰੀ ਵਾਪਰੀ ਕਿਵੇਂ, ਇਹਦੇ ਤੇ ਬਾਅਦ 'ਚ ਚਰਚਾ ਕਰਾਂਗੇ, ਪਰ ਪਹਿਲਾਂ ਆਪਾਂ ਪੋਲਿਟਿਕਸ ਤੇ ਆਉਣੇ ਆ। ਪ੍ਰਧਾਨ ਮੰਤਰੀ 50 ਸਕਿੰਟ ਬੋਲੇ ਨੇ ਤੇ ਬੋਲਦਿਆਂ ਸਮੇਂ ਉਹਨਾਂ ਨੇ ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਤੇ ਨਿਸ਼ਾਨੇ ਸਾਧੇ ਨੇ, ਪਰ ਉਹ ਭੁੱਲ ਗਏ ਕਿ ਉਹਨਾਂ ਨੂੰ ਮਣੀਪੁਰ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਤੇ ਵੀ ਬੋਲਣਾ ਚਾਹੀਦਾ। 78 ਦਿਨਾਂ ਬਾਅਦ ਦੇਸ਼ ਦਾ ਮੁਖੀਆ ਬੋਲਦਾ ਹੈ ਤੇ ਉਹ ਚੀਜ਼ ਬੋਲਦਾ ਹੈ ਜੋ ਰਾਜਨੀਤੀ ਤੋਂ ਪ੍ਰੇਰਿਤ ਹੈ, ਨਾ ਕਿ ਉਹ ਚੀਜ਼ ਬੋਲਦਾ ਜੋ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੋਲਣੀ ਚਾਹੀਦੀ ਹੈ। ਤੇ ਸਿਮਰਤੀ ਇਰਾਨੀ ਤੇ ਇਹ ਬੋਲਣਗੇ ਕਦੋਂ? ਅਸਲ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਲੋਕ ਬਿਲਕਿਸ ਬਾਨੋ ਤੇ ਨਹੀਂ ਬੋਲ ਸਕੇ, ਬਿਲਕਿਸ ਬਾਨੋ ਦੇ ਜੋ ਦੋਸ਼ੀ ਆ ਉਹਨਾਂ ਨੂੰ ਪਹਿਲਾਂ ਹੀ ਜ਼ਮਾਨਤਾਂ ਮਿਲ ਗਈਆਂ, ਸਜ਼ਾ ਕੁਛ ਕੁ ਸਜ਼ਾ ਭੁਗਤ ਕੇ ਬਾਹਰ ਆ ਗਏ, ਉਹ ਉਦੋਂ ਨਹੀਂ ਬੋਲੇ, ਕਦੋਂ ਬੋਲਣਗੇ? ਜਿਹੜੇ ਲੋਕ ਅਜੇ ਮਿਸ਼ਰਾ ਟੈਨੀ ਵੇਲੇ ਨਹੀਂ ਬੋਲੇ ਕਿਉਂਕਿ ਉਹਦੇ ਮੁੰਡੇ ਨੇ ਕਿਸਾਨ ਦਰੜ ਕੇ ਮਾਰ ਦਿੱਤੇ ਸੀ, ਉਹ ਕਦੋਂ ਬੋਲਣਗੇ? ਜਿਹੜੇ ਲੋਕ ਬ੍ਰਿਜ ਭੂਸ਼ਣ ਤੇ ਨਹੀਂ ਬੋਲੇ, ਬ੍ਰਿਜ ਭੂਸ਼ਣ ਉਹ ਹੈ ਜਿਹੜਾ ਬੀਜੇਪੀ ਦਾ 5-6 ਵਾਰ ਦਾ ਲਗਾਤਾਰ MP ਹੈ, ਤੇ ਉਹ ਬੰਦਾ ਜਿਹਦੇ ਤੇ ਕੁੜੀਆਂ ਨੇ ਚੀਕ ਚੀਕ ਕੇ ਧਰਨੇ ਲਾ ਲਾ ਕੇ ਕਿਹਾ ਕਿ ਇਹ ਬੰਦਾ ਸਾਡੇ ਨਾਲ ਜ਼ਿਆਦਤੀਆਂ ਕਰਦਾ ਹੈ। ਜਦੋਂ ਵੀ ਕਿਸੇ ਕੁੜੀ ਨੇ ਟੂਰਨਾਮੈਂਟ ਜਿੱਤਿਆ ਤਾਂ ਉਹਨੂੰ ਉਸ ਬਹਾਨੇ ਸੱਦਿਆ ਆਪਣੇ ਕੋਲੇ, ਕਿਸੇ ਨੂੰ ਉਹਦੇ ਸਰੀਰਕ ਸਮਰੱਥਾ ਪਰਖਣ ਦੇ ਬਹਾਨੇ ਸੱਦਿਆ, ਕਿਸੇ ਨੂੰ ਕਿਸ ਤਰੀਕੇ ਨਾਲ। ਇਹ ਕੋਈ ਗੰਦੀਆਂ ਹਰਕਤਾਂ ਬ੍ਰਿਜ ਭੂਸ਼ਣ ਜਿਹੜਾ ਕਰਦਾ ਰਿਹਾ ਬੀਜੇਪੀ ਦਾ MP, ਉਦੋਂ ਨਹੀਂ ਇਹ ਬੋਲੇ। ਹੋਰ ਤਾਂ ਹੋਰ ਇਹ ਕੁਲਦੀਪ ਸੇਂਗਰ ਤੇ ਨਾ ਬੋਲ ਸਕੇ, ਚਿਨਮੈ ਆਨੰਦ ਤੇ ਨਾ ਬੋਲ ਸਕੇ, ਸਿਮਰਤੀ ਇਰਾਨੀ ਅੱਜ ਜਿਹੜੇ ਬੋਲ ਰਹੇ ਨੇ, ਇਹਨਾਂ ਨੂੰ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਬੀਜੇਪੀ ਲੀਡਰ ਦਾ ਕਰੀਬੀ ਫਸਿਆ ਬਲਾਤਕਾਰ ਦੇ ਮਾਮਲੇ ਦੇ ਵਿੱਚ, ਉਦੋਂ ਨਾ ਬੋਲ ਸਕੇ। ਇਹ ਸਿਮਰਤੀ ਇਰਾਨੀ ਸੁਰੇਸ਼ ਰਠੌਰ ਤੇ ਨਾ ਬੋਲ ਸਕੇ, ਜਿਹਦੇ ਬਾਰੇ ਹਿੰਦੁਸਤਾਨ ਟਾਈਮਜ਼ ਦੇ ਵਿੱਚ 2 ਜੁਲਾਈ 2021 ਨੂੰ ਰਿਪੋਰਟ ਛਪੀ ਹੈ ਤੇ ਇਹਦੇ ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ। ਸੁਰੇਸ਼ ਰਠੌਰ ਉੱਥੋਂ ਦੀ ਬੀਜੇਪੀ ਦਾ ਲੀਡਰ ਹੈ, ਜਿਹੜੀ ਕਿ ਤਕਰੀਬਨ ਇਹ ਉੱਤਰਾਖੰਡ ਦਾ ਇਹ ਮਾਮਲਾ। ਇਹਨਾਂ ਹੀ ਨਹੀਂ, ਕਿੰਨੇ ਕੇਸ ਨਰਿੰਦਰ ਮੋਦੀ ਦੇ ਕਾਰਜਕਾਲ ਦੇ ਵਿੱਚ ਬੀਜੇਪੀ ਲੀਡਰਾਂ ਵੱਲੋਂ ਮਜ਼ਲੂਮਾਂ ਤੇ ਅਤਿਆਚਾਰ ਦੇ ਵਾਪਰੇ, ਲੋਕਾਂ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ ਗਏ, ਬਲਡੋਜ਼ਰ ਚੱਲੇ, ਗਾਲਾਂ ਕੱਢੀਆਂ ਗਈਆਂ, ਕਦੋਂ ਬੋਲੇ ਨੇ ਬੀਜੇਪੀ ਦੇ ਲੀਡਰ, ਕਦੋਂ ਬੋਲੇ ਨੇ? ਇਹਦੇ ਨਾਲ ਪਰ ਪ੍ਰਧਾਨ ਮੰਤਰੀ ਵੀ ਇਹਨਾਂ ਘਟਨਾਵਾਂ ਤੇ ਆਪਣੀ ਚੁੱਪੀ ਕਦੋਂ ਤੋੜ ਸਕੇ ਨੇ? NDTV ਦੇ ਵਿੱਚ ਜੁਲਾਈ 16, 2023 ਨੂੰ ਇੱਕ ਰਿਪੋਰਟ ਛਪੀ ਹੈ ਜਿਹਦਾ ਟਾਈਟਲ ਹੈ ਸਿਸਟਰਸ ਸੈਕਸੁਅਲੀ ਅਬਿਊਜ਼ਡ, ਵਨ ਅਟੈਂਪਟ ਸੁਸਾਈਡ, ਬੀਜੇਪੀ ਲੀਡਰਸ ਸਨ ਐਨ ਅਕਿਊਜ਼ਡ। ਹੋ ਸਕਦਾ ਮੇਰੀ ਇੰਗਲਿਸ਼ ਬੋਲਣ ਦੇ ਵਿੱਚ ਕੋਈ ਦਿੱਕਤ ਹੋਵੇ, ਤੁਹਾਨੂੰ ਸਮਝ ਨਾ ਲੱਗੀ ਹੋਵੇ, ਪਰ ਮੈਂ ਇਹਦਾ ਪੰਜਾਬੀ ਤਰਜਮਾ ਤੁਹਾਨੂੰ ਸਮਝਾ ਦਿੰਦਾ ਕਿ ਬੀਜੇਪੀ ਦਾ ਜਿਹੜਾ ਲੀਡਰ ਹੈ ਉਹਦਾ ਇੱਕ ਜਿਹੜਾ ਪੁੱਤ ਹੈ ਉਹ ਅਕਿਊਜ਼ਡ ਹੈ, ਦੋਸ਼ੀ ਹੈ, ਦੋਸ਼ੀ ਕਿਹਾ ਗਿਆ, ਦੋਸ਼ ਲੱਗੇ ਨੇ ਉਹਦੇ ਤੇ ਕਿ 2 ਭੈਣਾਂ ਨੂੰ ਸੈਕਸੁਅਲੀ ਅਬਿਊਜ਼ਡ ਕੀਤਾ ਗਿਆ, ਇੱਕ ਨਾਲ ਬਲਾਤਕਾਰ ਕੀਤਾ ਗਿਆ ਤੇ ਇੱਕ ਨਾਲ ਜਿਸਮਾਨੀ ਸ਼ੋਸ਼ਣ ਕੀਤਾ ਗਿਆ। ਇਸੇ ਮਾਮਲੇ ਦੇ ਵਿੱਚ ਇੱਕ ਜਿਹੜਾ ਬੰਦਾ ਉਹਨੇ ਸੁਸਾਈਡ ਅਟੈਂਪਟ ਦਾ ਕੋਸ਼ਿਸ਼ ਕੀਤੀ ਹੈ ਤੇ ਇਹਨੇ ਵਿੱਚ ਬੀਜੇਪੀ ਦਾ ਇੱਕ ਜਿਹੜਾ ਲੀਡਰ ਆ ਉਹਦਾ ਮੁੰਡਾ ਸ਼ਾਮਲ ਹੈ। ਘਟਨਾ ਮੱਧ ਪ੍ਰਦੇਸ਼ ਦੀ ਹੈ, ਜੁਲਾਈ 16, 2023 ਦੀ, ਯਾਨੀ ਕਿ ਕੁਝ ਦਿਨ ਪਹਿਲਾਂ ਦੀ। ਜੇ ਸਮਾਂ ਮਿਲੇ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਕੰਮ ਬਹੁਤ ਟਾਈਮ ਕਰਦੇ ਨੇ, ਸਿਮਰਤੀ ਇਰਾਨੀ ਜੀ ਕੋਲੇ ਵੀ ਅੱਜ ਕੱਲ੍ਹ ਟਵਿੱਟਰ ਹੈਂਡਲ ਕਰਨ ਦਾ ਸਮਾਂ ਨਹੀਂ ਹੋਣਾ, ਤਾਂ ਮੈਂ ਉਹਨਾਂ ਦੀ ਜਾਣਕਾਰੀ ਲਈ ਦੱਸ ਦਿੰਦਾ ਕਿ ਫੈਕਟ ਹੰਟ ਇੱਕ ਵੈਬਸਾਈਟ ਹੈ, ਉਹਦੇ ਵਿੱਚ 2019 ਦੇ ਵਿੱਚ ਇੱਕ ਰਿਪੋਰਟ ਛਪੀ ਹੈ ਤੇ ਉਹਦਾ ਟਾਈਟਲ ਕੀ ਹੈ? ਡਸ BJP ਹੈਜ਼ ਦਾ ਮੋਸਟ ਨੰਬਰਸ ਆਫ ਲੀਡਰਸ ਫੇਸਿੰਗ ਰੇਪ ਚਾਰਜਸ। ਕਿ ਬੀਜੇਪੀ ਦੇ ਕੋਲੇ ਕੀ ਵਾਕਈ ਲੀਡਰ ਜਿਹੜੇ ਬੀਜੇਪੀ ਦੇ ਨੇ ਸਭ ਤੋਂ ਜ਼ਿਆਦਾ ਉਹਨਾਂ ਦੇ ਉੱਤੇ ਰੇਪ ਐਲੀਗੇਸ਼ਨਸ ਦੇ ਜਿਹੜੇ ਨੇ ਉਹ ਦੋਸ਼ ਲੱਗਦੇ ਨੇ? ਇਸ ਰਿਪੋਰਟ ਦੇ ਵਿੱਚ ਜੇ ਤੁਸੀਂ ਤਫਸੀਲ ਦੇ ਨਾਲ ਜਾਓਗੇ ਤਾਂ ADR ਦੇ ਉਹ ਅੰਕੜੇ ਤੁਹਾਨੂੰ ਮਿਲਣਗੇ, ਜਿਨ੍ਹਾਂ ਅੰਕੜਿਆਂ ਦੇ ਵਿੱਚ ਬੀਜੇਪੀ ਦੇ ਜਿਹੜੇ ਵੀ MLA MP ਉੱਤੇ ਰੇਪ ਦੇ ਐਲੀਗੇਸ਼ਨ ਲੱਗੇ ਨੇ, ਚਾਹੇ ਉਹ ਕੁਲਦੀਪ ਸੇਂਗਰ ਹੋਵੇ, ਚਾਹੇ ਉਹ, ਹਾਲਾਂਕਿ ਇਹ ਅੰਕੜੇ 2019 ਦੇ ਨੇ, ਉਦੋਂ ਬ੍ਰਿਜ ਭੂਸ਼ਣ ਤੇ ਕੋਈ ਇਲਜ਼ਾਮ ਨਹੀਂ ਸੀ ਲੱਗਿਆ, ਤਾਂ ਉਦੋਂ ਜਿਹੜੇ ਲੋਕ ਚਿਨਮੈ ਆਨੰਦ ਤੇ ਵਰਗਿਆਂ ਤੇ ਲੱਗੇ ਨੇ, ਤਾਂ ਉਦੋਂ ਜਿਹੜੇ ਲੋਕਾਂ ਤੇ ਐਲੀਗੇਸ਼ਨਸ ਲੱਗੇ ਨੇ ਉਹਨਾਂ ਦੇ ਬਾਰੇ ਵਿਸਥਾਰਪੂਰਵਕ ਜਿਹੜਾ ਉਹ ਦੱਸਿਆ ਗਿਆ। ਇਸ ਰਿਪੋਰਟ ਦੇ ਕੁਝ ਅੰਸ਼ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਇਹ ਰਿਪੋਰਟ ਕਹਿੰਦੀ ਹੈ ADR ਐਨਾਲਿਸਿਸ 4845 ਜਿਹੜੇ ਇਹਨਾਂ ਨੇ ਇਲੈਕਸ਼ਨ ਐਫੀਡੇਵਿਟ ਖੰਗਾਲੇ ਸੀ, 4896 ਦੇ ਵਿੱਚੋਂ ਇਹਨਾਂ ਨੇ 4845 ਇਲੈਕਸ਼ਨ ਐਫੀਡੇਵਿਟ ਖੰਗਾਲੇ ਸੀ MPs ਤੇ MLAs ਦੇ। ਇਹਨਾਂ ਦੇ ਵਿੱਚੋਂ ਇਹਨਾਂ ਨੇ ਕੱਢਿਆ ਕਿ 776 ਐਫੀਡੇਵਿਟਾਂ ਦੇ ਵਿੱਚੋਂ ਜਿਹੜੇ MP ਸੀਗੇ ਉਹਨਾਂ ਦੇ 768 ਐਫੀਡੇਵਿਟ ਦੇ ਵਿੱਚੋਂ 776 ਦੇ ਵਿੱਚੋਂ 768 ਐਫੀਡੇਵਿਟ ਦੇ ਵਿੱਚੋਂ, ਤੇ ਜਿਹੜੇ MLA ਸੀਗੇ 4120 ਦੇ ਵਿੱਚੋਂ 4077 ਐਫੀਡੇਵਿਟ ਇਹਨਾਂ ਨੇ ਖੰਗਾਲੇ। ਇਹਨਾਂ ਨੇ ਇਹ ਗੱਲ ਜੋ ਸਟੱਡੀ ਕੱਢ ਕੇ ਲਿਆਂਦੀ, ਇਹਨਾਂ ਨੇ ਕਿਹਾ ਕਿ 1580 33% ਜਿਹੜੇ MP MLAs ਨੇ ਉਹਨਾਂ ਤੇ ਵੱਖ-ਵੱਖ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਦਰਜ ਨੇ, ਤੇ 48 ਇਹਨਾਂ ਦੇ ਵਿੱਚੋਂ ਇਹ ਜਿਹੇ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਦੇ ਵਿਰੁੱਧ ਅਤਿਆਚਾਰਾਂ ਦੇ ਕੇਸ ਦਰਜ ਨੇ, ਚਾਹੇ ਉਹ ਉਹਨਾਂ ਨੂੰ ਬੇਇੱਜ਼ਤ ਕਰਨਾ ਹੋਵੇ,
ਚਾਹੇ ਉਹਨਾਂ ਨੂੰ ਗਾਲਾਂ ਕੱਢਣਾ ਹੋਵੇ, ਚਾਹੇ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਹੋਵੇ, ਚਾਹੇ ਬਲਾਤਕਾਰ ਕੀਤਾ ਹੋਵੇ। ਇਹਦੇ ਵਿੱਚੋਂ ਕਿਹਾ ਗਿਆ ਕਿ ਜਿਹੜੇ 48 ਨੇ, ਇਹਨਾਂ ਦੇ ਵਿੱਚੋਂ ਬੀਜੇਪੀ ਦੇ ਸਭ ਤੋਂ ਜ਼ਿਆਦਾ ਨੇ MP ਤੇ MLA, 12 ਉਹਨਾਂ ਦੀ ਗਿਣਤੀ ਹੈ। ਸ਼ਿਵ ਸੈਨਾ ਦੇ 7 ਨੇ ਤੇ ਇਸੇ ਤਰ੍ਹਾਂ AITC ਦੇ 6 ਨੇ। ਸੋ ਜਿਹੜੇ ਇਹ ਨੇ, ਇਹਨਾਂ ਦੇ ਵਿੱਚੋਂ 48 ਜਿਹੜੇ MP MLAs ਨੇ, ਇਹਨਾਂ ਦੇ ਵਿੱਚੋਂ ਜਿਹੜੇ ਸਭ ਤੋਂ ਜ਼ਿਆਦਾ ਕੇਸ ਫੇਸ ਕਰ ਰਹੇ ਨੇ, ਉਹਨਾਂ ਦੇ ਵਿੱਚੋਂ 45 ਤਾਂ MLA ਨੇ ਤੇ 3 MP ਨੇ ਜਿਨ੍ਹਾਂ ਦੇ ਉੱਤੇ ਕੇਸ ਰੇਪ ਦੇ ਲੱਗੇ ਨੇ ਜਾਂ ਮੋਲੈਸਟੇਸ਼ਨ ਦੇ ਦੋਸ਼ ਲੱਗੇ ਨੇ ਜਾਂ ਸੈਕਸ਼ੂਅਲੀ ਅਬਿਊਜ਼ ਦੇ ਦੋਸ਼ ਲੱਗੇ ਨੇ। ਤੇ ਇਹਨਾਂ ਦੇ ਵਿੱਚੋਂ 48 ਉਹ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਦੇ ਵਿਰੁੱਧ ਇਹ ਹਿੰਸਾ ਕਰਨ ਦੇ ਦੋਸ਼ ਲੱਗੇ ਨੇ, ਔਰਤਾਂ ਦੇ ਵਿਰੁੱਧ ਆਹ ਕਾਰਵਾਈਆਂ ਕਰਨ ਦੇ ਦੋਸ਼ ਲੱਗੇ ਨੇ, ਤੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ 12 ਨੇ ਤੇ ਇਹ ਆંકੜੇ 2019 ਦੇ ਨੇ। ਇਸੇ ਤਰ੍ਹਾਂ ਨੈਸ਼ਨਲ ਹੈਰਲਡ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਜਿਹਦਾ ਟਾਈਟਲ ਹੈ BJP has 116 MP, 116 MPs facing criminal charges। ਸੋ ਇਸ ਵੇਲੇ 233 ਲੋਕ ਸਭਾ ਮੈਂਬਰ ਦੱਸੇ ਗਏ ਸੀਗੇ, ਜਿਹੜਾ ਕਿ 43% ਬਣਦਾ ਸਾਰਿਆਂ ਦਾ, ਕਿ ਇਹਨਾਂ ਦੇ ਉੱਤੇ ਕ੍ਰਿਮੀਨਲ ਦੋਸ਼ ਚਾਰਜਸ ਲੱਗੇ ਹੋਏ ਨੇ ਵੱਖ-ਵੱਖ ਤਰ੍ਹਾਂ ਦੇ। ਜੇਕਰ ਤੁਸੀਂ ਅਲ ਜਜ਼ੀਰਾ ਨੂੰ ਫੋਲੋਗੇ ਸਾਲ 2019 ਦੇ ਵਿੱਚ, ਤਾਂ ਸਤੰਬਰ ਮਹੀਨੇ ਦੀ ਇਹਨਾਂ ਦੀ ਵੀ ਇੱਕ ਰਿਪੋਰਟ ਛਪੀ ਹੈ। ਇਸ ਰਿਪੋਰਟ ਤੇ ਝਾਤ ਜ਼ਰੂਰ ਮਾਰ ਲਿਓ। ਇਹਦਾ ਟਾਈਟਲ ਹੈ ਫਾਰਮਰ ਮਿਨਿਸਟਰ ਫਰੋਮ ਇੰਡੀਆਜ਼ ਰੂਲਿੰਗ BJP ਅਰੈਸਟਡ ਆਫਟਰ ਰੇਪ ਕਲੇਮ। ਇਹ ਸ਼ਾਇਦ ਚਿਨਮਿਆਂ ਦੀ ਰਿਪੋਰਟ ਹੈ, ਚਿਨਮਯਾਨੰਦ ਜਿਹੜਾ ਕਿ ਇਹਨਾਂ ਦਾ ਹੀ ਸੀਗਾ MP। ਇੰਡੀਆ ਟੂਡੇ 28 ਸਤੰਬਰ 2022 ਨੂੰ ਇੱਕ ਰਿਪੋਰਟ ਛਪੀ ਹੈ। ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ BJP ਲੀਡਰ ਹੈ ਵਿਨੋਦ ਆਰੀਆ, ਉਹਦਾ ਮੁੰਡਾ ਪੁਲਕਿਤ ਆਰੀਆ, ਉਹ ਅਰੈਸਟ ਕੀਤਾ ਗਿਆ ਪ੍ਰਾਈਮ ਅਕਾਊਜ਼ਡ ਆਫ ਦ ਮਰਡਰ ਆਫ 19-year-old ਗਰਲ ਅੰਕਿਤਾ ਭੰਡਾਰੀ। ਅੰਕਿਤਾ ਭੰਡਾਰੀ ਦੇ ਮਾਮਲੇ ਦੇ ਵਿੱਚ ਇਹ ਮਸਲਾ ਉੱਤਰਾਖੰਡ ਦਾ, ਰਿਸ਼ੀਕੇਸ਼ ਦਾ। ਇਹ ਮਸਲਾ ਉਹ ਕੇਸ ਹੈ ਜਿਹਦੇ ਵਿੱਚ ਇੱਕ ਰਿਸੈਪਸ਼ਨਿਸਟ ਕੁੜੀ ਦੇ ਨਾਲ ਬਲਾਤਕਾਰ ਕੀਤਾ ਜਾਂਦਾ, ਉਹਦਾ ਕਤਲ ਕੀਤਾ ਜਾਂਦਾ, ਤੇ ਇਸ ਮਾਮਲੇ ਦੇ ਵਿੱਚ ਅਰੈਸਟ ਕੌਣ ਹੁੰਦਾ? BJP ਲੀਡਰ ਦਾ ਪੁੱਤ, BJP ਲੀਡਰ ਵਿਨੋਦ ਆਰੀਆ, ਉਹਦਾ ਮੁੰਡਾ ਪੁਲਕਿਤ ਆਰੀਆ। ਇਹ ਛਪੀ ਹੈ ਰਿਪੋਰਟ ਇੰਡੀਆ ਟੂਡੇ ਦੇ ਵਿੱਚ 28 ਸਤੰਬਰ 2022 ਨੂੰ। ਇਸੇ ਤਰ੍ਹਾਂ ਇੱਕ ਜਿਹੜੀ ਕੁੜੀ ਹੈ 18 ਸਤੰਬਰ ਨੂੰ ਲਾਪਤਾ ਹੋ ਗਈ ਸੀ। ਉਸ ਤੋਂ ਬਾਅਦ ਵਿਨੋਦ ਆਰੀਆ ਦੇ ਉੱਤੇ ਇਹ ਜਿਹੜਾ ਦੋਸ਼ ਲੱਗਿਆ ਸੀਗਾ। ਇਸੇ ਤਰ੍ਹਾਂ ਜੇ ਤੁਸੀਂ ਹੋਰ ਜਿਹੜੀਆਂ ਰਿਪੋਰਟਾਂ ਨੇ, ਇਹ ਤਕਰੀਬਨ 7-8 ਰਿਪੋਰਟਾਂ ਨੇ, ਤੇ ਇਹਨਾਂ ਦੇ ਉੱਤੇ ਜੇ ਤੁਸੀਂ ਗੌਰ ਕਰੋਗੇ ਤਾਂ ਸ਼ਾਇਦ ਇਹ ਸਿਮਰਤੀ ਇਰਾਨੀ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਪਤਾ ਲੱਗੂਗਾ ਕਿ ਉਹ ਕਦੋਂ ਨਹੀਂ ਬੋਲ ਸਕੇ। ਦੇਸ਼ ਦੇ ਵਿੱਚ ਐਡੀ ਵੱਡੀ ਘਟਨਾ ਵਾਪਰੀ ਹੈ ਜਿਹਦੇ ਤੇ ਨਿਆਂਪਾਲਕਾਂ ਨੇ ਟਿੱਪਣੀ ਕੀਤੀ ਹੈ, ਜਿਹਦੇ ਤੇ ਲੋਕ ਸਭਾ ਦੇ ਵਿੱਚ ਹੰਗਾਮਾ ਹੋਇਆ, ਜਿਹਦੇ ਤੇ ਲੋਕ ਸਭਾ ਰਾਜ ਸਭਾ ਚੱਲ ਨਹੀਂ ਸਕੀਆਂ, ਔਰ ਭਾਰਤ ਦਾ ਪ੍ਰਧਾਨ ਮੰਤਰੀ ਜਿਹੜੇ ਕਿ ਖੁਦ ਇੰਨੀਆਂ ਵੱਡੀਆਂ ਘਟਨਾਵਾਂ ਹੋਣ ਦੇ ਬਾਵਜੂਦ ਚੁੱਪ ਰਹੇ ਨੇ, ਜਿਹੜੇ ਮੌਬ ਲਿੰਚਿੰਗ ਤੇ ਥੋੜ੍ਹਾ ਬਹੁਤ ਬੋਲ ਸਕੇ ਨੇ, ਜਿਹੜੇ ਭੀੜ ਤੰਤਰ ਤੇ ਥੋੜ੍ਹਾ ਬਹੁਤ ਬੋਲ ਸਕੇ ਨੇ, ਉਹਨਾਂ ਨੇ ਹੁਣ ਇਸ ਘਟਨਾ ਤੇ ਆਪਣਾ ਪ੍ਰਤੀਕਰਮ ਦਿੱਤਾ ਤੇ ਸਿਰਫ ਕੀ ਕਿਹਾ ਕਿ ਇਹ ਘਟਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਪ੍ਰਧਾਨ ਮੰਤਰੀ ਜੀ, ਸਭ ਤੋਂ ਪਹਿਲਾ ਸਵਾਲ ਤੁਹਾਨੂੰ ਬਣਦਾ ਵਾ ਕਿ ਤੁਹਾਡਾ ਇਹ ਇੱਕ ਪ੍ਰਧਾਨ ਮੰਤਰੀ ਤੇ ਗੱਦੀ ਦੀ ਬੈਠੇ ਦੇ ਬੰਦੇ ਦੀ ਇੱਕ ਡਿਊਟੀ ਨਹੀਂ ਸੀ ਬਣਦੀ ਕਿ ਉਹ ਕੁਕੀ ਤੇ ਮਤਈ ਭਾਈਚਾਰਿਆਂ ਦੇ ਦਰਮਿਆਨ 78 ਦਿਨਾਂ ਦੀ ਜੋ ਹਿੰਸਾ ਹੈ ਉਹਨੂੰ ਰੋਕਣ ਦਾ ਇੱਕ ਵੀ ਯਤਨ ਕਰਦਾ? ਕਿ ਤੁਸੀਂ ਰਾਜਸਥਾਨ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਨੂੰ ਵਿੱਚ ਘੜੀਸ ਕੇ ਆਪਣੇ ਆਪ ਨੂੰ ਬਰੀ ਕਰ ਰਹੇ ਹੋ, ਜੋ ਤੁਹਾਡੀ ਮੋਰਲ ਡਿਊਟੀ ਬਣਦੀ ਹੈ? ਤੁਹਾਡੇ ਕੋਲ ਕਿਉਂ ਟਾਈਮ ਨਹੀਂ ਸੀ? ਜੇਕਰ ਤੁਸੀਂ ਅਮਰੀਕਾ ਜਾ ਸਕਦੇ ਹੋ, ਫਰਾਂਸ ਜਾ ਸਕਦੇ ਹੋ ਇਸੇ ਦਰਮਿਆਨ ਜਦੋਂ ਮਣੀਪੁਰ ਦੀ ਹਿੰਸਾ ਹੋ ਰਹੀ ਸੀ, ਜੇਕਰ ਤੁਸੀਂ ਮਿਸਰ ਦੇ ਵਿੱਚ ਜਾ ਸਕਦੇ ਹੋ, ਔਰ ਭਾਰਤ ਦਾ ਪ੍ਰਧਾਨ ਮੰਤਰੀ ਇਹਨਾਂ ਤਿੰਨਾਂ ਦੇਸ਼ਾਂ ਦੀ ਯਾਤਰਾ ਤਾਂ ਕਰ ਸਕਦੇ ਨੇ, ਪਰ ਉਹ ਇਹਨਾਂ ਮਣੀਪੁਰ ਦੇ ਵਿੱਚ ਜੋ ਅੱਗ ਦੇ ਵਿੱਚ ਸੜ ਰਿਹਾ ਸੀ ਔਰ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋ ਗਿਆ, ਸੈਂਕੜੇ ਮੌਤਾਂ ਇਸ ਹਿੰਸਾ ਦੇ ਵਿੱਚ ਹੋ ਗਈਆਂ, ਪਰ ਅੱਜ ਕੀ ਕੀਤਾ ਕਿ ਸਿਰਫ 50 ਸੈਕਿੰਡ ਜਾਂ ਮੇਰਾ ਖਿਆਲ ਹੈ ਕਿ 1 ਮਿੰਟ ਤੋਂ ਘੱਟ ਸਮਾਂ ਵੀ ਪ੍ਰਧਾਨ ਮੰਤਰੀ ਇਹ 'ਤੇ ਬੋਲੇ ਨੇ। ਲੋਕ ਸਭਾ ਦੇ ਵਿੱਚ ਜੋ ਹੋਇਆ ਉਹਦੇ ਵਿੱਚ ਪਰ ਸਰਕਾਰ ਨੂੰ ਬਿਲਕੁਲ ਇਹਦੇ 'ਚ ਘੜੀਸਣਾ ਚਾਹੀਦਾ ਸੀਗਾ। ਤੇ ਇਹਦੇ ਨਾਲ ਹੁਣ ਸੁਪਰੀਮ ਕੋਰਟ ਨੇ ਇਸ ਘਟਨਾ ਤੇ ਕੀ ਟਿੱਪਣੀ ਕੀਤੀ ਹੈ ਕਿ ਉਹ ਦੱਸਣ ਕਿ ਹਮਲਾਵਰਾਂ ਦੇ ਵਿਰੁੱਧ ਕੀ ਕਾਰਵਾਈ ਕੀਤੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਉਹ ਦੱਸਣ ਕਿ ਉਹਨਾਂ ਨੇ ਹਮਲਾਵਰਾਂ ਵਿਰੁੱਧ ਕੀ ਕਾਰਵਾਈ ਕੀਤੀ ਹੈ। ਚੀਫ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਅਟਾਰਨੀ ਜਨਰਲ ਵੈਂਕਟਰਮਨੀ ਤੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਦੇ ਕੋਲ ਚਿੰਤਾ ਪ੍ਰਗਟਾਈ ਹੈ ਤੇ ਕਿਹਾ ਕਿ ਉਹ ਸਰਕਾਰ ਨੂੰ ਕੁਝ ਹੋਰ ਸਮਾਂ ਦੇ ਰਹੇ ਨੇ। ਜੇਕਰ ਕਾਰਵਾਈ ਨਾ ਹੋਈ ਤਾਂ ਉਹ ਆਪਣੇ ਖੁਦ ਇਸ ਮਸਲੇ ਦੇ ਵਿੱਚ ਦਖਲ ਦੇਣਗੇ। ਨਿਊਜ਼ ਵੈਬਸਾਈਟ ਸਕਰੋਲ ਹੈ ਜਿਹਨੇ 40 ਸਾਲਾ ਇਸ ਔਰਤ ਦੇ ਨਾਲ ਗੱਲਬਾਤ ਕੀਤੀ। ਉਹਨੇ ਦੱਸਿਆ ਕਿ ਜਦੋਂ ਮਤਈ ਅਸੀਂ ਸੁਣਿਆ ਕਿ ਮਤਈ ਭੀੜ ਨੇੜਲੇ ਪਿੰਡਾਂ ਦੇ ਘਰਾਂ ਨੂੰ ਅੱਗਾਂ ਲਾ ਰਹੀ ਹੈ ਤਾਂ ਸਾਡਾ ਪਰਿਵਾਰ ਤੇ ਹੋਰ ਲੋਕ ਭੱਜ ਨਿਕਲੇ, ਪਰ ਭੀੜ ਨੇ ਸਾਨੂੰ ਲੱਭ ਲਿਆ। ਸਾਡੇ ਗੁਆਂਢੀ ਤੇ ਉਹਦੇ ਮੁੰਡੇ ਨੂੰ ਥੋੜ੍ਹੀ ਦੂਰ ਲਿਜਾ ਕੇ ਮਾਰ ਦਿੱਤਾ, ਜਿਨ੍ਹਾਂ ਨੇ ਆਪਣੀ ਬੱਚੀ ਦੇ ਨਾਲ ਬਦਮਾਸ਼ੀ ਕਰਨ ਦਾ ਵਿਰੋਧ ਕੀਤਾ ਸੀ।
ਫਿਰ ਉਹਨਾਂ ਨੇ ਕਿਹਾ ਕਿ ਭੀੜ ਨੇ ਔਰਤਾਂ ਤੇ ਹਮਲਾ ਸ਼ੁਰੂ ਕੀਤਾ ਤੇ ਸਾਨੂੰ ਕਿਹਾ ਕਿ ਤੁਸੀਂ ਖੁਦ ਆਪਣੇ ਜਿਹੜੇ ਕੱਪੜੇ ਆ ਉਹ ਲਾ ਦਿਓ, ਤੇ ਉਹਨਾਂ ਨੇ ਕਿਹਾ ਕਿ ਅਸੀਂ ਵਿਰੋਧ ਕੀਤਾ, ਪਰ ਉਹਨਾਂ ਨੇ ਧਮਕੀ ਦਿੱਤੀ ਕਿ ਜੇਕਰ ਨਾ ਲਾਏ ਤਾਂ ਤੁਹਾਡੇ ਬੱਚੇ ਤੇ ਤੁਹਾਨੂੰ ਮਾਰ ਦਿਆਂਗੇ। ਤੇ ਇਸ ਤੋਂ ਬਾਅਦ ਉਹ ਵੀਡੀਓ ਸਾਹਮਣੇ ਆਉਂਦੀ ਹੈ, ਜੋ ਵੀਡੀਓ ਤੁਸੀਂ ਦੇਖੀ ਹੈ, ਤੇ ਜੋ ਹਰ ਕੋਈ ਵੀ ਗੈਰਤਮੰਦ ਬੰਦਾ, ਕੋਈ ਵੀ ਇਨਸਾਨੀਅਤ ਦੇ ਵਿੱਚ ਯਕੀਨ ਰੱਖਣ ਵਾਲਾ ਬੰਦਾ ਉਸ ਵੀਡੀਓ ਨੂੰ ਨਹੀਂ ਦੇਖ ਸਕਦਾ। ਪਰ ਬੜੇ ਸ਼ਰਮ ਦੀ ਗੱਲ ਹੈ ਕਿ ਸਾਡਾ ਦੇਸ਼ ਇਸ ਘਟਨਾ ਨੂੰ ਉਡੀਕ ਰਿਹਾ ਸੀ। ਬੇਸ਼ੱਕ ਇਹ ਵੀਡੀਓ ਅੱਜ ਸਾਹਮਣੇ ਆਈ ਹੈ, ਪਰ ਇਹ ਵੀਡੀਓ ਕਾਫੀ ਪੁਰਾਣੀ ਹੈ, ਸ਼ਾਇਦ 4 ਮਈ ਦੀ ਇਹ ਗੱਲ ਜਿਹੜੀ ਦੱਸੀ ਗਈ ਹੈ। ਤੇ ਹੁਣ ਦੱਸਿਆ ਗਿਆ ਹੈ ਕਿ 18 ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਵਿੱਚ 0 FIR ਦਰਜ ਕੀਤੀ ਗਈ ਹੈ। ਤੇ ਇੱਕ ਮੇਘ ਚੰਦਰ ਨੇ ਜਿਹੜੇ ਕਿ SP ਨੇ, ਉਹਨਾਂ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ 19 ਜੁਲਾਈ ਨੂੰ ਦੋਸ਼ੀਆਂ ਨੂੰ ਫੜਨ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ, ਤੇ ਇੱਕ ਨੂੰ ਫੜਨ ਦਾ ਇਹਨਾਂ ਨੇ ਦਾਅਵਾ ਕੀਤਾ ਹੈ। ਭੀੜ ਤੰਤਰ ਇਸ ਦੇਸ਼ ਦੇ ਵਿੱਚ ਲਗਾਤਾਰ ਲੋਕਾਂ ਦੀ ਸੋਚ ਉੱਤੇ ਹਾਵੀ ਹੋ ਰਿਹਾ। ਇਸ ਸੋਚ ਦੇ ਕਰਕੇ ਕਦੇ ਭੀੜ ਤੰਤਰ ਉਸ ਰੇਹੜੀ ਨੂੰ, ਫਲਾਂ ਵਾਲੀ ਰੇਹੜੀ ਨੂੰ ਨਿਸ਼ਾਨਾ ਬਣਾਉਂਦਾ, ਜਿਹੜੀ ਰੇਹੜੀ ਦਾ ਮਾਲਕ ਮੁਸਲਮਾਨ ਵਿਕਰੇਤਾ ਤੇ ਨਰਾਤੇ ਚੱਲ ਰਹੇ ਨੇ। ਕਦੇ ਇਹ ਭੀੜ ਤੰਤਰ ਉਸ ਬੰਦੇ ਨੂੰ ਨਿਸ਼ਾਨਾ ਬਣਾਉਂਦਾ ਜਿਹਦੇ ਲਿਫਾਫੇ ਦੇ ਵਿੱਚ ਪਤਾ ਨਹੀਂ ਕਿ ਉਹਦੇ ਲਿਫਾਫੇ ਦੇ ਵਿੱਚ ਕੀ ਹੈ, ਕਾਹਦਾ ਮਾਸ ਹੈ, ਪਰ ਇੰਨਾ ਪਤਾ ਹੈ ਕਿ ਉਹਨੇ ਬੁਰਕਾ ਪਾਇਆ ਹੋਇਆ ਜਾਂ ਉਹਨੇ ਟੋਪੀ ਪਾਈ ਹੋਈ, ਤੇ ਇਹਦਾ ਮਤਲਬ ਇਹ ਹੈ ਕਿ ਉਹਦੇ ਲਿਫਾਫੇ ਦੇ ਵਿੱਚ ਉਸ ਜਾਨਵਰ ਦਾ ਮਾਸ ਹੋਊਗਾ ਜਿਹੜਾ ਇਹਨਾਂ ਦੀ ਧਾਰਮਿਕ ਆਸਥਾ ਦੇ ਨਾਲ ਜਾ ਜੁੜਦਾ। ਬਾਅਦ ਦੇ ਵਿੱਚ ਨਿਕਲੇ ਕੁਛ, ਪਰ ਉਹ ਬੰਦਾ ਜਾਨ ਗਵਾਵੇ, ਉਹ ਪੀੜ ਚੱਲੇ ਕੁੱਟ ਚੱਲੇ। ਇਹ ਭੀੜ ਤੰਤਰ ਉਹੀ ਭੀੜ ਤੰਤਰ ਹੈ ਜਿਹੜਾ ਇੱਕ ਅੰਧ ਵਿਸ਼ਵਾਸ ਫੈਲਣ ਤੋਂ ਬਾਅਦ ਔਰਤਾਂ ਦੀਆਂ ਗੁੱਤਾਂ ਕੱਟ ਦਿੰਦਾ ਹੈ। ਇਹ ਭੀੜ ਤੰਤਰ ਉਹੀ ਭੀੜ ਤੰਤਰ ਹੈ ਜਿਹੜਾ ਇੱਕ ਫੇਕ ਨਿਊਜ਼ ਤੋਂ ਬਾਅਦ, ਇੱਕ ਜਿਹੜੀ ਕਹਿ ਲਈਏ ਕਿ ਬਿਲਕੁਲ ਜਿਸ ਦੇ ਵਿੱਚ ਕੋਈ ਆਧਾਰ ਹੀ ਨਹੀਂ ਹੈ, ਉਹ ਇੱਕ ਸਨਸਨੀ ਫੈਲਣ ਤੋਂ ਬਾਅਦ, ਉਹ ਅਫਵਾਹ ਫੈਲਣ ਤੋਂ ਬਾਅਦ 2 ਸਾਧਾਂ ਨੂੰ ਮਾਰ ਛੱਡਦਾ। ਇਹ ਉਹੀ ਜਿਹੜਾ ਫੇਕ ਤੰਤਰ, ਭੀੜ ਤੰਤਰ ਹੈ ਜਿਹੜਾ ਕਿ ਘੱਟ ਗਿਣਤੀ ਭਾਈਚਾਰਿਆਂ ਨੂੰ, ਜਿਹੜਾ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਜਿਹੜੇ ਮਜ਼ਲੂਮ ਨੇ। ਸੋ ਮਣੀਪੁਰ ਦੇ ਵਿੱਚ ਇਸ ਤਰ੍ਹਾਂ ਦੀ ਉਡੀਕ ਕੀਤੀ ਜਾ ਰਹੀ ਸੀ, ਜੇਕਰ ਸਰਕਾਰਾਂ ਦਖਲ ਦਿੰਦੀਆਂ ਤਾਂ ਲੋਕਾਂ ਦੀ ਕੀ ਜ਼ਰੂਰਤ ਸੀ ਕਿ ਉਹ ਥਾਣਿਆਂ ਦੇ ਵਿੱਚੋਂ ਹਥਿਆਰ ਲੈ ਜਾਂਦੇ। ਸੋ ਕਿ ਜੇ ਥਾਣਿਆਂ ਦੇ ਵਿੱਚੋਂ ਪੁਲਿਸ ਥਾਣਿਆਂ ਨੂੰ ਲੁੱਟ ਰਹੇ ਨੇ, ਜੇਕਰ ਹਥਿਆਰ ਲੁੱਟ ਰਹੇ ਨੇ, ਤਾਂ ਕੀ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਖੁੱਲ੍ਹ ਦਿੱਤੀ ਜਿਹੜੀ ਜਾ ਰਹੀ ਹੈ ਕਿ ਤੁਸੀਂ ਜੋ ਮਰਜ਼ੀ ਆਏ ਕਰੋ। ਸੋ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਨਾਂ ਘਟਨਾਵਾਂ 'ਤੇ ਬੋਲਣਾ ਹੀ ਨਹੀਂ ਚਾਹੀਦਾ ਸੀਗਾ, ਸਗੋਂ ਇਹਨਾਂ ਘਟਨਾਵਾਂ 'ਤੇ ਹੋਰ ਜ਼ਿਆਦਾ ਬੋਲਣਾ ਚਾਹੀਦਾ ਸੀ। ਇਹਨਾਂ ਘਟਨਾ 'ਤੇ, ਇਸ ਜੋ ਮੰਦਭਾਗੀ ਘਟਨਾ ਵਾਪਰੀ ਹੈ, ਇਸ ਘਟਨਾ ਦੇ ਨਾਲ ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਮਣੀਪੁਰ ਦੇ ਹਾਲਾਤਾਂ 'ਤੇ ਵੀ ਚਰਚਾ ਕਰਨੀ ਚਾਹੀਦੀ ਸੀ, ਤੇ ਬਰੇਨ ਸਿੰਘ ਨੂੰ ਕਹਿਣਾ ਚਾਹੀਦਾ ਸੀਗਾ ਕਿ ਆਹ ਚੱਕ ਇੱਥੇ ਰੱਖ ਅਸਤੀਫਾ, ਤੇ ਆਪਦਾ ਤੁਰ ਜਾ ਘਰ ਨੂੰ ਜੇ ਤੂੰ ਹਾਲਾਤ ਨੂੰ ਕੰਟਰੋਲ ਹੀ ਨਹੀਂ ਕਰ ਸਕਦਾ। ਤੁਹਾਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਜਦੋਂ ਕੋਈ ਵੀ ਵੱਡੀ ਘਟਨਾ ਵਾਪਰ ਜੇ ਤਾਂ ਕਹਿ ਦਿੰਦੇ ਕਿ ਇੱਥੇ ਲਾਅ ਐਂਡ ਆਰਡਰ ਦੀ ਸਮੱਸਿਆ ਹੋ ਗਈ ਹੈ, ਇੱਥੇ ਆਹ ਹੋ ਗਿਆ, ਵਾਹ ਹੋ ਗਿਆ। ਪਰ ਮਣੀਪੁਰ ਸੜ ਰਿਹਾ, ਮਣੀਪੁਰ ਬਲ ਰਿਹਾ, ਪਰ ਬਾਵਜੂਦ ਇਸ ਦੇ ਉੱਥੇ ਕੋਈ ਕੰਟਰੋਲ ਨਾਂ ਦੀ, ਕੋਈ ਅਮਨ ਕਾਨੂੰਨ ਨਾਂ ਦੀ ਚੀਜ਼ ਤੁਹਾਨੂੰ ਨਜ਼ਰ ਨਹੀਂ ਆਊਗੀ। ਸੋ ਇਸ ਘਟਨਾ ਨੇ ਸਮੁੱਚੀ ਇਨਸਾਨੀਅਤ, ਸਮੁੱਚੇ ਦੇਸ਼ ਨੂੰ ਸ਼ਰਮਸਾਰ ਕੀਤਾ, ਤੇ ਇਸ ਵੇਲੇ ਦੁਨੀਆ ਭਰ ਦੇ ਵਿੱਚ ਲੋਕ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਲਾਹਨਤਾਂ ਪਾ ਰਹੇ ਨੇ, ਤੇ ਉਹਨਾਂ ਲਾਹਨਤਾਂ ਦੇ ਵਿੱਚ ਮਣੀਪੁਰ ਵੀ ਹੈ, ਉਹਨਾਂ ਲਾਹਨਤਾਂ ਦੇ ਵਿੱਚ ਉੱਥੋਂ ਦਾ ਨਿਜ਼ਾਮ ਵੀ ਹੈ, ਉਹਨਾਂ ਲਾਹਨਤਾਂ ਦੇ ਵਿੱਚ ਉੱਥੋਂ ਦੇ ਉਹ ਲੋਕ ਵੀ ਨੇ ਜਿਨ੍ਹਾਂ ਨੇ ਕਾਰਾ ਕੀਤਾ, ਤੇ ਉਹਨਾਂ ਲਾਹਨਤਾਂ ਦੇ ਵਿੱਚ ਸਾਡਾ ਸਾਰਾ ਸਿਸਟਮ ਤੇ ਨਿਜ਼ਾਮ ਹੈ ਜਿਹਦੀ ਦੇਖ ਰੇਖ ਜਾਂ ਜਿਹਦੇ ਇੱਕ ਚੁੱਪੀ ਦੇ ਵਿੱਚ, ਜਿਹਦੀ ਇੱਕ ਸਹਿਮਤੀ ਜਿਹੜੀ ਕਿ ਇੱਕ ਅਦਿੱਖ ਸਹਿਮਤੀ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਤੇ ਭੀੜ ਤੰਤਰ ਤੇ ਇੱਕ ਵਾਰ ਫਿਰ ਤੋਂ ਚਰਚਾ ਹੋਣ ਲੱਗੀ ਹੈ। ਸਮਾਂ ਰਹਿੰਦਿਆਂ ਇਹਨਾਂ ਘਟਨਾਵਾਂ ਤੇ ਕਾਬੂ ਪਾ ਕੇ ਦੋਸ਼ੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਜਿੱਥੇ ਕਰਨੀ ਚਾਹੀਦੀ ਹੈ, ਉੱਥੇ ਹੀ ਹਿੰਸਾ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਤੇ ਮਣੀਪੁਰ ਸਰਕਾਰ ਨੂੰ ਜਲਦ ਜਿਹੜੇ ਹੰਭਲੇ ਆ ਉਹ ਤੇਜ਼ ਕਰਨੇ ਚਾਹੀਦੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ